इधर अप साइड है तो लाहौर वाली साइड जी डाउन, मतलब कि जिस टाइम मैनू खिंचना है तो करंट शो कर रहा है। अगे जा रहा है। ਅੱਜ ਮੈਂ ਜਿਸ ਤਾਰੀਖੀ ਰੇਲਵੇ ਸਟੇਸ਼ਨ ਤੇ ਤੁਹਾਨੂੰ ਲੈ ਕੇ ਜਾ ਰਿਹਾ ਪੀਡੀਐਫ ਤੋਂ ਕਾਫੀ ਸਾਰੇ ਦੋਸਤਾਂ ਦੀ ਫਰਮਾਇਸ਼ ਆਈ ਜਿਹਨਾਂ ਦੇ ਬਜ਼ੁਰਗ ਮਾਵਾਂ ਭੈਣਾਂ ਬਾਪ ਚਾਚੇ ਤਾਏ ਇਸ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਉੱਪਰ ਬੈਠ ਕੇ ਮੁxtਲਿਫ ਸ਼ਹਿਰਾਂ 'ਚ ਜਾਂਦੇ ਹੁੰਦੇ ਸਨ, ਕਿਉਂਕਿ ਉਸ ਵਕਤ ਜਾਂ ਤਾਂ ਸਫ਼ਰ ਜ਼ਿਆਦਾਤਰ ਰੇਲ ਦਾ ਸੀ ਤੇ ਜਾਂ ਘੋੜਿਆਂ ਦਾ, ਗੱਡਾਂ ਦਾ, ਪੈਦਲ ਜਿਹੜੀ ਰੋਡ ਚੱਲਦਾ ਸੀ, ਲੇਕਿਨ ਸਵਾਰੀ ਬਹੁਤ ਕਮ ਮਿਲਦੀ ਸੀ। ਰੇਲ ਸਭ ਤੋਂ ਸਸਤਾ ਜ਼ਰੀਆ ਸੀ ਤੇ ਜਲਦੀ ਵੀ ਪਹੁੰਚ ਜਾਂਦਾ ਸੀ। ਇੰਡੀਆ ਦੇ ਦੋਸਤਾਂ ਨੇ ਕਿਹਾ ਜਿਹੜੇ ਤਮੋਲੀ ਤੋਂ ਗਏ ਨੇ, ਲੱਦੇਵਾਲਾ ਤੋਂ ਗਏ ਨੇ, ਇਸੇ ਤਰ੍ਹਾਂ ਹੋਰ ਨਾਲ ਨਾਲ ਜਿੰਨੇ ਵੀ ਇਹ ਪਿੰਡ ਜਿਹਨੇ ਜਿਹੜਾ ਇਸ ਰੇਲਵੇ ਸਟੇਸ਼ਨ ਨੂੰ ਇਸਤੇਮਾਲ ਕਰਦੇ ਸਨ, ਉਹਨਾਂ ਦੀ ਫਰਮਾਇਸ਼ ਤੇ ਅੱਜ ਉਹਨਾਂ ਦੇ ਬਜ਼ੁਰਗਾਂ ਦਾ ਜਿਹੜਾ ਰੇਲਵੇ ਸਟੇਸ਼ਨ ਸੀ ਉਹਨਾਂ ਨੂੰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤੇ ਪੂਰੀ ਵੀਡੀਓ ਦੇਖਦੇ ਰਿਹਾ ਜੇ ਤੇ ਪੂਰੀ ਕਹਾਣੀ ਸੁਣਨ ਵਾਸਤੇ ਮੇਰੇ ਨਾਲ ਚੱਲਿਆ ਜੇ। ਇਹ ਵਾਲੇ ਸੰਘਾੜੇ ਨੇ, ਇੱਧਰ ਸੜਕ ਦੇ ਉੱਪਰ ਜਾਈਏ ਤੇ ਸੰਘਾੜੇ ਲੱਗੇ ਹੋਏ ਨੇ ਇੱਥੇ, ਦੇਖੋ ਕਿੰਨਾ ਖੂਬਸੂਰਤ ਤੇ ਕਿੰਨੇ ਲੋਕ ਮਿਹਨਤ ਦੇ ਨਾਲ ਜਿਹੜਾ ਨਾ ਉਹ ਵਿੱਚ ਇਹ ਛੱਪੜਾ ਹੈ ਉਹਦੇ ਵਿੱਚ ਵੜ ਕੇ ਨਿਕਾਲ ਰਹੇ ਨੇ, ਕਿੰਨੀ ਮਿਹਨਤ ਕਰ ਰਹੇ ਨੇ। ਅੱਲਾ ਇਹਨਾਂ ਦੇ ਰਿਜ਼ਕ ਦੇ ਵਿੱਚ ਬਰਕਤ ਦੇ। ਤੇ ਇਸ ਮੌਕੇ ਤੇ ਮੈਨੂੰ ਇੱਕ ਗੱਲ ਬੜੀ ਯਾਦ ਆਈ। ਇੱਕ ਆਪਣੇ ਪੁੱਤਰ ਨੂੰ ਕਹਿੰਦਾ ਕਿ ਅਗਰ ਮੈਂ ਤੈਨੂੰ ਕਾਰ ਤੋਹਫੇ ਦੇ ਵਿੱਚ ਦੇਵਾਂ ਤੇ ਤੈਨੂੰ ਕਿਸ ਤਰ੍ਹਾਂ ਦਾ ਲੱਗੇਗਾ। ਜਿਸ ਵਕਤ ਪੁੱਤਰ ਨੇ ਆਪਣੇ ਬਾਪ ਦੀ ਇਹ ਗੱਲ ਸੁਣੀ ਤੇ ਬੜਾ ਖੁਸ਼ ਹੋਇਆ। ਕਹਿੰਦਾ ਹੈ ਕਿ ਆਪਣੇ ਪੁੱਤਰ ਨੂੰ ਕਹਿੰਦਾ, ਪੁੱਤਰ ਇਹ ਕਾਰ ਦੁਨੀਆ ਦੀ ਜਦੀਦ ਤਰੀਨ ਕਾਰਾਂ ਦੇ ਵਿੱਚੋਂ ਇੱਕ ਹੈ, ਲੇਕਿਨ ਇਹਦੇ ਵਿੱਚ ਇੱਕ ਖਾਮੀ ਹੈ। ਤੇ ਪੁੱਤਰ ਨੇ ਕਿਹਾ ਉਹ ਕਿਹੜੀ ਖਾਮੀ ਹੈ ਜੀ? ਤੇ ਬਾਪ ਕਹਿੰਦਾ ਹੈ ਬੇਟਾ ਇਹ ਕਾਰ ਜਿਹੜੀ ਹੈ ਆਪਣੀ ਮਰਜ਼ੀ ਨਾਲ ਚੱਲਦੀ ਹੈ, ਆਪਣੀ ਮਰਜ਼ੀ ਦੇ ਨਾਲ ਨਹੀਂ ਰੁਕਦੀ। ਇਹਦੇ ਕਾਰ ਦੇ ਚੱਲਣ ਦੇ ਵਿੱਚ ਜਿੰਨਾ ਵੀ ਸਿਸਟਮ ਹੈ ਉਹ ਡਰਾਈਵਰ ਦੇ ਹੱਥ ਦੇ ਵਿੱਚ ਨਹੀਂ ਹੈ ਤੇ ਇਸ ਦੀ ਇਹ ਜਿਹੜੀ ਖਾਮੀ ਹੈ ਉਹ ਦੂਰ ਨਹੀਂ ਹੋ ਸਕਦੀ। ਇਹ ਗੱਲ ਸੁਣ ਕੇ ਤੇ ਪੁੱਤਰ ਜਿਹੜਾ ਉਹਦੀ ਉਮੀਦ ਤੇ ਪਾਣੀ ਫਿਰ ਗਿਆ। ਉਹਨੇ ਕਿਹਾ ਕਿ ਅੱਬਾ ਜੀ ਐਸੀ ਕਾਰ ਕਿਸ ਕੰਮ ਦੀ ਹੈ ਕਿ ਜਦੋਂ ਇਹਨੂੰ ਰੋਕਣਾ ਹੋਵੇ ਇਹ ਰੁਕੇ ਨਾ, ਤੇ ਜਦੋਂ ਇਹਨੂੰ ਚਲਾਉਣਾ ਹੋਵੇ ਉਹ ਚੱਲੇ ਨਾ, ਸਾਡੇ ਕੰਟਰੋਲ 'ਚ ਨਹੀਂ। ਇਹ ਕਾਰ ਜਿਹੜੀ ਹੈ ਇਸ ਤਰ੍ਹਾਂ ਬਦਮਸਤ ਹੋ ਕੇ ਚੱਲਦੀ ਰਹੀ ਤੇ ਕਿਸੇ ਰਾਹਗੀਰ ਨੂੰ ਆਪਣੇ ਥੱਲੇ ਕੁਚਲ ਦੇਗੀ, ਉਹਦੀ ਜਾਨ ਲੈ ਲਏਗੀ, ਜਾਂ ਕਿਸੇ ਉਚਾਈ ਤੋਂ ਗਿਰ ਜਾਏਗੀ, ਜਾਂ ਕਿਸੇ ਮਕਾਨ ਦੇ ਵਿੱਚ ਲੱਗ ਕੇ ਇਹਦਾ ਨੁਕਸਾਨ ਹੋ ਜਾਏਗਾ। ਇਹ ਮੰਜ਼ਿਲ ਤੇ ਪਹੁੰਚਾਉਣ ਦੀ ਬਜਾਏ ਮੰਜ਼ਿਲ ਤੋਂ ਦੂਰ ਕਰਨ ਦਾ ਸਬਬ ਬਣੇਗੀ। ਇਹਦੇ ਨਾਲੋਂ ਬਿਹਤਰ ਹੈ ਕਿ ਮੇਰੇ ਕੋਲ ਜਿਹੜੀ ਪਹਿਲੇ ਕਾਰ ਹੈ ਮੈਂ ਉਸ ਨੂੰ ਹੀ ਇਸਤੇਮਾਲ ਕਰਾਂ। ਸੋਚਣ ਵਾਲੀ ਗੱਲ ਹੈ ਕਿ ਅਗਰ ਉਸ ਲੜਕੇ ਦੀ ਬਜਾਏ ਮੈਂ ਜਾਂ ਤੁਸੀਂ ਹੋਵੋ, ਤੁਸੀਂ ਕੀ ਕਹਿੰਦੇ? ਲੇਕਿਨ हैरत की बात तो ये है, लेकिन हैरत की गल तो ये है कि असी ऐसी नकारा कार तो समझने हैं, उस कार नूं नकारा समझने जिहड़ी अपने मालक दे कंट्रोल दे विच ना होवे। ते जिहड़ा शख्स अपने नफस दे कंट्रोल च ना होवे, जिहड़ा शख्स अपने नफस नूं कंट्रोल च ना रख सके, उस शख्स नूं असी नकारा क्यों नहीं समझते? यानी जिहड़ा शख्स खुद अपने नफस दे हत्थों यरगमाल हो गया होवे, अगवा हो गया होवे, ਉਹਦੇ ਨਫਸ ਨੇ ਉਹਦੇ ਦੇ ਉੱਪਰ ਕਾਬੂ ਪਾ ਲਿਆ ਹੋਵੇ। ਜਿਸ ਵਕਤ ਇਨਸਾਨੀ ਨਫਸ ਜਿਹੜਾ ਹੈ ਉਹ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤੇ ਫਿਰ ਜਿਸਮ ਦਾ ਹਰ ਹਿੱਸਾ ਇਸ ਦੀ ਖੁਆਇਸ਼ ਦੇ ਤਾਬੇ ਹੋ ਜਾਂਦਾ ਹੈ। ਕਦੀ ਅੱਖ ਗਲਤ ਦੇਖਣ ਤੇ ਮਜਬੂਰ ਹੋ ਜਾਂਦੀ ਹੈ ਤੇ ਕਦੀ ਜ਼ਬਾਨ ਬਦ ਕਲਾਮੀ ਕਰਨ ਤੇ ਆ ਜਾਂਦੀ ਹੈ ਤੇ ਕਦੀ ਹੱਥ ਜਿਹੜਾ ਹੈ ਉਹ ਦੂਸਰੇ ਦੇ ਗਿਰੇਬਾਨ ਤੱਕ ਪਹੁੰਚ ਜਾਂਦਾ ਹੈ ਤੇ ਕਦੀ ਪੈਰ ਜਿਹੜੇ ਨੇ ਉਹ ਚੋਰੀ ਚਕਾਰੀ ਦੀ ਤਰਫ ਚਲੇ ਜਾਂਦੇ ਨੇ ਤੇ ਕਦੀ ਹੱਥ ਰਿਸ਼ਵਤ ਦੀ ਤਰਫ ਵੱਧ ਜਾਂਦੇ ਨੇ ਤੇ ਕਦੀ ਜ਼ੁਬਾਨ ਜਿਹੜੀ ਹੈ ਲੋਕਾਂ ਦੀਆਂ ਚੁਗਲੀਆਂ, ਫਿਤਨਾ, ਫਸਾਦ, ਝੂਠ ਦਾ ਸਬਬ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਉਹ ਦੀਗਰ ਅਸਾਬ ਤੇ ਜਿਸਮ ਦੇ ਦੀਗਰ ਹਿੱਸਿਆਂ ਤੇ ਦਿਲ ਤੇ ਦਿਮਾਗ ਸਭ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਕੇ ਉਸ ਬੰਦੇ ਨੂੰ ਸ਼ੈਤਾਨ ਦੇ ਕਦਮ ਤੇ ਚਲਾ ਦਿੰਦੀ ਹੈ ਤੇ ਫਿਰ ਉਹ ਬੰਦਾ ਆਸਤਾ ਆਸਤਾ ਰੱਬ ਤੋਂ ਦੂਰ ਹੋ ਜਾਂਦਾ ਹੈ। ਅੱਲਾਹ ਦੇ ਵਾਲਿਆਂ ਦੀਆਂ ਗੱਲਾਂ ਕਿਆ ਹੀ ਖੂਬਸੂਰਤ ਹੁੰਦੀਆਂ ਨੇ। ਹਜ਼ਰਤ ਬਲੋਲ ਰਹਿਮਤੁल्लाह अलैह, हज़रत जुनैद बगदादी रहमतुल्लाह अलैह ਦੇ ਕੋਲ ਬੈਠੇ ਤੇ ਉਹਨਾਂ ਨੂੰ ਪੁੱਛਦੇ ਨੇ ਕਿ ਖਾਣੇ ਦੇ ਆਦਾਬ ਕੀ ਨੇ। हज़रत जुनैद बगदादी ਕਹਿਣ ਲੱਗੇ, बिस्मिल्लाह कहना, अपने सामने खाना खाना, छोटा लुकमा लेना, सीधे हथ नाल खाना ते खाने नूं खूब चबा के चबाना, दूसरे दे लुकमे ते नज़र ना रखना,
ਖਾਣੇ ਦੌਰਾਨ ਅੱਲਾ ਦਾ ਜ਼ਿਕਰ ਕਰਦੇ ਰਹਿਣਾ ਤੇ ਖਾਣਾ ਖਤਮ ਕਰਨ ਤੋਂ ਬਾਅਦ ਅਲਹਮਦੁਲਿਲਾ ਕਹਿਣਾ ਤੇ ਉਸ ਤੋਂ ਬਾਅਦ ਫਿਰ ਅਵਲ ਔਰ ਆਖਰ ਹੱਥਾਂ ਨੂੰ ਧੋਣਾ। ਬਹਿਲੋਲ ਰਹਿਮਤੁल्लाह ਕਹਿੰਦੇ ਨੇ ਕਿ ਲੋਕਾਂ ਦੇ ਮੁਰਸ਼ਿਦ ਬਣੇ ਹੋਏ ਤੇ ਖਾਣੇ ਦੇ ਆਦਾਬ ਨਹੀਂ ਜਾਣਦੇ। ਕਹਿੰਦੇ ਨੇ ਕਿ ਆਪਣਾ ਜਿਹੜਾ ਨਾ ਉਹਨਾਂ ਨੇ ਕੱਪੜਾ ਝਾੜਿਆ ਯਾਨੀ ਦਾਮਨ ਝਾੜਿਆ ਤੇ ਉੱਠ ਕਰ ਅੱਗੇ ਚੱਲ। ਫਿਰ ਸ਼ੇਖ ਬਗਦਾਦੀ ਰਹਿਮਤੁल्लाह ਉਹਨਾਂ ਦੇ ਪਿੱਛੇ ਚੱਲ ਪਏ। ਮਰੀਦਾਂ ਨੇ ਇਸਰਾਰ ਕੀਤਾ ਸਰਕਾਰ ਉਹ ਤਾਂ ਦੀਵਾਨਾ ਹੈ, ਲੇਕਿਨ ਸ਼ੇਖ ਸਾਹਿਬ ਜੁਨੈਦ ਬਗਦਾਦੀ ਉਹਨਾਂ ਦੇ ਪਿੱਛੇ ਜਾ ਕੇ ਫਿਰ ਸਲਾਮ ਕੀਤਾ। ਬਹਿਲੋਲ ਰਹਿਮਤੁल्लाह ਨੇ ਜਵਾਬ ਦਿੱਤਾ ਕਿ ਤੁਸੀਂ ਕੌਣ ਹੋ? ਕਿਹਾ ਕਿ ਜੁਨੈਦ ਬਗਦਾਦੀ ਜਿਹੜਾ ਖਾਣੇ ਦੇ ਆਦਾਬ ਨਹੀਂ ਜਾਣਦਾ। ਫਿਰ ਜੁਨੈਦ ਬਗਦਾਦੀ ਨੂੰ ਪੁੱਛਦੇ ਨੇ ਬਹਿਲੋਲ ਸਾਹਿਬ ਕਿ ਅੱਛਾ ਬੋਲਣ ਦੇ ਆਦਾਬ ਤੁਹਾਨੂੰ ਆਉਂਦੇ ਨੇ? ਤੇ ਜੁਨੈਦ ਬਗਦਾਦੀ ਕਹਿੰਦੇ ਨੇ ਅਲਹਮਦੁਲਿਲਾ। ਫਿਰ ਕਹਿੰਦੇ ਨੇ ਕਿ ਕੀ ਨੇ ਬੋਲਣ ਦੇ ਆਦਾਬ? ਕਹਿੰਦੇ ਜੀ ਮੁਤਕਲਮ ਜਿਹੜਾ ਹੈ ਉਹ ਮੁਖਾਤਬ ਦੇ ਮੁਤਾਬਕ ਬੋਲੇ, ਬਗੈਰ ਮੌਕੇ ਤੋਂ ਗੱਲ ਨਾ ਕਰੇ, ਬਗੈਰ ਮਹੱਲੇ ਮਤਲਬ ਤੋਂ ਗੱਲ ਨਾ ਕਰੇ ਤੇ ਬਗੈਰ ਹਿਸਾਬ ਤੋਂ ਨਾ ਬੋਲੇ, ਜ਼ਾਹਿਰ ਤੇ ਬਾਤਨ ਦਾ ਖਿਆਲ ਰੱਖੇ। ਬਹਿਲੋਲ ਨੇ ਕਿਹਾ ਖਾਣਾ ਤੋਂ ਖਾਣਾ ਹੈ, ਅਲੱਗ ਬਾਤ ਹੈ, ਤੂੰ ਤੇ ਬੋਲਣ ਦੇ ਆਦਾਬ ਹੀ ਨਹੀਂ ਜਾਣਦਾ। ਬਹਿਲੋਲ ਨੇ ਫਿਰ ਦਾਮਨ ਝਾੜਿਆ ਤੇ ਫਿਰ ਥੋੜਾ ਜਿਹਾ ਅੱਗੇ ਜਾ ਕੇ ਬੈਠ ਗਏ। ਜੁਨੈਦ ਬਗਦਾਦੀ ਰਹਿਮਤੁल्लाह ਫਿਰ ਉਹਨਾਂ ਦੇ ਪਿੱਛੇ ਪਿੱਛੇ ਜਾ ਕੇ ਉਹਨਾਂ ਨੂੰ ਜਾ ਕੇ ਸਲਾਮ ਕੀਤਾ ਤੇ ਫਿਰ ਬਹਿਲੋਲ ਪੁੱਛਦੇ ਨੇ ਤੂੰ ਕੌਣ ਹੈ? ਜੁਨੈਦ ਬਗਦਾਦੀ ਰਹਿਮਤੁल्लाह ਕਹਿੰਦੇ ਨੇ ਮੈਂ ਜੁਨੈਦ ਬਗਦਾਦੀ ਹਾਂ ਜਿਹਨੂੰ ਨਾ ਖਾਣੇ ਦਾ ਤੇ ਨਾ ਹੀ ਬੋਲਣ ਦੇ ਆਦਾਬ ਆਉਂਦੇ ਨੇ। ਬਹਿਲੋਲ ਨੇ ਪੁੱਛਿਆ ਸੌਣ ਦੇ ਆਦਾਬ ਆਉਂਦੇ ਨਹੀਂ? ਤੇ ਜੁਨੈਦ ਬਗਦਾਦੀ ਕਹਿਣ ਲੱਗੇ ਨਮਾਜ਼ ਇਸ਼ਾ ਤੋਂ ਬਾਅਦ ਜ਼ਿਕਰ ਤੇ ਤਸਬੀਹ ਮੁਖਤਲਿਫ ਸੂਰਤਾਂ ਪੜ੍ਹਨੀਆਂ ਤੇ ਫਿਰ ਸਾਰੇ ਆਦਾਬ ਦੱਸੇ ਜਿਹੜੇ ਮੁਖਤਲਿਫ ਰਵਾਇਤਾਂ ਦੇ ਵਿੱਚ ਜ਼ਿਕਰ ਨੇ। ਬਹਿਲੋਲ ਨੇ ਕਿਹਾ ਤੂੰ ਇਹ ਵੀ ਨਹੀਂ ਜਾਣਦਾ, ਤੈਨੂੰ ਸੌਣ ਦੇ ਆਦਾਬ ਹੀ ਨਹੀਂ ਆਉਂਦੇ? ਫਿਰ ਉੱਠ ਕੇ ਅੱਗੇ ਚੱਲ। ਤੇ ਜੁਨੈਦ ਬਗਦਾਦੀ ਜਿਹੜੇ ਨੇ ਕਹਿੰਦੇ ਨੇ ਉਹਨਾਂ ਦਾ ਦਾਮਨ ਫੜ ਕੇ ਕਹਿੰਦੇ ਨੇ ਕਿ ਮੈਂ ਕੁਛ ਨਹੀਂ ਜਾਣਦਾ, ਹੁਣ ਤੁਹਾਡਾ ਦੱਸਣਾ ਮੇਰੇ ਤੇ ਵਾਜਬ ਹੋ ਗਿਆ। ਬਹਿਲੋਲ ਨੇ ਕਿਹਾ ਜਿਹੜੇ ਆਦਾਬ ਤੁਸੀਂ ਦੱਸ ਰਹੇ ਹੋ ਫਰ੍ਹਾਂ ਨੇ ਔਰ ਅਸਲ ਕੁਛ ਹੋਰ ਨੇ। ਅਸਲ ਇਹ ਹੈ ਕਿ ਜੋ ਖਾ ਰਹੇ ਉਹ ਹਲਾਲ ਹੋਵੇ, ਇਸ ਚੀਜ਼ ਨੂੰ ਜਾਣੋ ਕਿ ਹਲਾਲ ਹੈ ਜਾਂ ਹਰਾਮ ਦਾ ਲੁਕਮਾ। ਜਿੰਨਾ ਵੀ ਆਦਾਬ ਦੇ ਨਾਲ ਖਾਓ ਉਹ ਬਿਹਤਰ ਹੈ। ਅਗਰ ਹਲਾਲ ਦਾ ਲੁਕਮਾ ਹੋਏਗਾ ਉਹ ਹਦਾਇਤ ਤੇ ਨੂਰ ਦਿਲ ਦੇ ਅੰਦਰ ਪੈਦਾ ਕਰੇਗਾ, ਅਗਰ ਲੁਕਮਾ ਹਰਾਮ ਦਾ ਹੋਵੇਗਾ ਤੇ ਉਹ ਦਿਲ ਦੇ ਅੰਦਰ ਤਾਰੀਕੀ ਪੈਦਾ ਕਰ ਦੇ। ਫਿਰ ਬਹਿਲੋਲ ਕਹਿੰਦੇ ਨੇ ਕਿ ਕਲਾਮ ਵਿੱਚ ਅਸਲ ਇਹ ਹੈ ਕਿ ਜਿਹੜਾ ਬੋਲੇ ਅੱਲਾ ਦੀ ਰਜ਼ਾ ਤੇ ਖੁਸ਼ਨੂਦੀ ਵਾਸਤੇ ਬੋਲੇ, ਦੁਨਿਆਵੀ ਗਰਜ਼ ਦੇ ਵਾਸਤੇ ਬਿਲਕੁਲ ਨਾ ਬੋਲੇ ਕਿ ਬਾਅਦ ਵਿੱਚ ਉਹਦੀ ਜਾਨ ਦਾ ਵਵਾਲ ਬਣ ਜਾਏ। ਅੱਛਾ ਉਹਦੀ ਇੰਡੀਕੇਸ਼ਨ ਜਿਹੜੀ ਇੱਥੇ ਆਉਂਦੀ ਹੈ। ਅੱਛਾ ਇਹ ਜਿਹੜੇ ਬਟਨ ਨੇ ਇਹਨਾਂ ਨੂੰ ਕੀ ਦਬਾਉਂਦੇ? ਅੱਛਾ ਇਹ ਸਲਾਟ ਗਿਆ ਉਧਰ, ਕਰੰਟ ਚਲਾ ਗਿਆ, ਅੱਛਾ ਉਹ ਭੇਜੇਗਾ ਇੱਧਰ। ਅੱਛਾ ਜੀ, ਮਤਲਬ ਕਿ ਇਹ ਜਿਸ ਟਾਈਮ ਇਹਨੂੰ ਖਿੱਚਣਾ ਹੈ ਤੇ ਇਹਨੇ ਕਰੰਟ ਸ਼ੋ ਕਰ ਰਿਹਾ, ਕਰੰਟ ਅੱਗੇ ਜਾ ਰਿਹਾ। ਅੱਛਾ ਠੀਕ ਸਿਗਨਲ ਵਾਲੇ ਕੋਲ ਠੀਕ ਹੈ। ਤੇ ਇਸੇ ਤਰ੍ਹਾਂ ਇਹਦਾ ਜਿਹੜਾ ਨਾ ਉਹ ਬੈਕ ਇਹ ਡਾਊਨ ਸਾਈਡ ਦਾ। ਅੱਛਾ ਇਧਰ ਅਪ ਸਾਈਡ ਹੈ ਤੇ ਲਾਹੌਰ ਵਾਲੀ ਸਾਈਡ ਜਿਹੜੀ ਡਾਊਨ। ਇਹ ਰੈਡ ਬਟਨ ਨੇ ਦੋ ਦਰਮਿਆਨ ਚ, ਦੋ ਰੈਡ ਬਟਨ ਨੇ ਇਜ਼ਾਫੀ ਸਲਾੜਾ ਨੇ, ਖਰਾਬ ਹੋ ਜਾਏ ਕੋਈ ਮਸਲਾ ਬਣ। ਇਹ ਜਿਹੜੇ ਫੋਨ ਨੇ ਇਹ ਬਲਾਕ ਫੋਨ। ਇਹ ਬਲਾਕ ਫੋਨ ਤੋਂ ਮੁਰਾਦ ਬਲਾਕ ਫੋਨ ਮਤਲਬ ਇਹਨਾਂ ਦੀ ਬੈਟਰੀ ਮੈਗਨੇਟੋ ਫੋਨ ਨੇ, ਇਹਨਾਂ ਦੀ ਬੈਟਰੀ ਚਾਰਜ ਹੋ ਜਾਂਦੀ ਨਾਲ। ਅੱਛਾ ਅੱਛਾ ਤੇ ਪਹਿਲੇ ਜਿਹੜੇ ਚੱਲਦੇ ਸੀਗੇ ਹਲੇ ਵੀ ਵਰਕਿੰਗ ਚ ਨੇ। ਠੀਕ ਹੋ। ਇਹ ਸਿਰਫ ਰੇਲਵੇ ਸਟੇਸ਼ਨ ਵਾਸਤੇ ਜਾਂ ਆਫਿਸ ਦੇ ਵਿੱਚ ਹੁੰਦੇ ਨੇ ਮੋਸਟਲੀ? ਸਿਰਫ ਰੇਲਵੇ ਕੋਲੇ ਜਾਂ ਆਰਮੀ ਕੋਲੇ। ਤੇ ਇਹ ਵਾਲਾ ਇਹ ਮੈਗਨੇਟੋ ਫੋਨ ਹੈ। ਅੱਛਾ ਇਹ ਮੈਗਨੇਟੋ ਫੋਨ ਹੈ, ਇਹਦਾ ਕੀ ਪਰਪਸ ਹੈ? ਕੈਬਨਾਂ ਨਾਲ ਰਾਬਤਾ ਸਕਦਾ, ਬੈਟਰੀ ਚਾਰਜ ਹੋ ਰਹੀ ਹੈ, ਕੈਬਨ ਮੈਨ ਅਟੈਂਡ ਹੋ ਜਾਏਗਾ ਉਹਦੇ ਕੋਲ। ਹੋਰ ਇਹਦੇ 'ਚ ਜਿਹੜਾ ਮੇਨ ਚੀਜ਼ ਹੈ ਉਹ ਇਹ ਵਾਲੀਆਂ ਨੇ ਦੋ। ਇਹ ਇੰਸਟਰੂਮੈਂਟ ਤੇ ਚੱਲ ਰਿਹਾ। ਹਾਂਜੀ ਇੰਸਟਰੂਮੈਂਟ ਤੇ ਫਿਰ ਨਾਲ ਇਹ ਵਾਲਾ ਜਿਹੜਾ ਸਿਗਨਲ ਅਪ ਡਾਊਨ ਕਰਨਾ ਕਿਸ ਲਾਈਨ ਤੇ ਜਿਹੜਾ ਨਾ ਉਹ ਟ੍ਰੇਨ ਨੂੰ ਲਿਆਉਣਾ। ਫਿਰ ਉਸ ਤੋਂ ਬਾਅਦ ਇਹ ਫੋਨ ਆ ਜਾਂਦੇ ਨੇ ਜੀ। ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ, ਅੱਲਾ ਇਹਨਾਂ ਨੂੰ ਖੁਸ਼ ਰੱਖੇ। ਤੇ ਇਹ ਸਾਹਮਣੇ ਵਿੰਡੋ ਆ ਟਿਕਟ ਗਾਰ, ਹਾਂਜੀ ਉਹ ਬਾਹਰ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਦੇ ਹਾਂ। ਤੇ ਇਹ ਮਾਸ਼ਾਅੱਲਾ ਕਾਫੀ ਇਹਨਾਂ ਨੇ ਕਲੀ ਸ਼ਲੀ ਕੀਤੀ ਹੋਈ ਹੈ ਇੱਥੇ, ਤੇ ਦੇਖੋ ਨਾ ਬਹੁਤ ਖੂਬਸੂਰਤ ਬਣਾਇਆ ਹੈ। ਹਰ ਲਿਹਾਜ਼ ਦੇ ਨਾਲ ਇਹਨਾਂ ਨੇ ਕਲੀ ਕਰਕੇ ਇਹਨੂੰ ਸਾਫ ਸੁਥਰਾਈ ਜਿਹੜੀ ਇਹਨਾਂ ਦੀ ਕੀਤੀ ਹੋਈ ਹੈ। ਇਹ ਵੇਟ ਕਰਨ ਵਾਸਤੇ ਹੈ। ਇਹ ਵਾਲਾ ਜਿਹੜਾ ਘੰਟਾ ਕਿ ਕੋਈ ਸਮਾਨ ਵਗੈਰਾ ਜਿਹੜਾ ਨਾ ਕੋਈ ਪੈਸੇਂਜਰ ਆਪਣਾ ਲੈਣਾ ਹੋਵੇ ਲਿਜਾਣਾ ਹੋਵੇ ਤਾਂ ਉਹਦੇ ਵਾਸਤੇ ਜਿਹੜਾ ਨਾ ਘੰਟਾ ਰੱਖਿਆ ਗਿਆ। ਤੇ ਇਹ ਵੈਸੇ ਨਾਲ ਹੀ ਵਾਸ਼ਰੂਮ ਜਿਹੜੇ ਸਵਾਰੀਆਂ ਵਗੈਰਾ ਜਿਹੜੀਆਂ ਨੇ ਇੱਥੇ ਰਫਾ ਹਾਜਤ ਦੇ ਤੌਰ 'ਤੇ ਇਸ ਨੂੰ ਇਸਤੇਮਾਲ ਕਰ ਸਕਣ। ਇਹ ਫੁੱਲ ਲਗਾਏ ਹੋਏ ਨੇ, ਖੂਬਸੂਰਤ ਬਣਾਇਆ ਗਿਆ। ਇਹ ਕਮਾਲ ਵਾਲੀ ਗੱਲ ਹੈ, ਉਸ ਵਕਤ ਅੰਗਰੇਜ਼ ਨੇ ਕਿਸ ਨੇ ਤਰਤੀਬ ਤੇ ਸਲੀਕੇ ਦੇ ਨਾਲ ਇਹ ਚੀਜ਼ਾਂ ਬਣਾਈਆਂ ਸਨ ਕਿ ਟਿਕਟ ਜਿਹੜੀ ਹੈ ਪਹਿਲੇ ਮੁਸਾਫਰ ਲਵੇ ਸਾਈਡ ਤੋਂ
ਤੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਅੰਦਰ ਆਵੇ। ਇਹ ਟਿਕਟ ਘਰ ਹੈ, ਇਹ ਵਿੰਡੋ ਲੱਗੀ ਹੋਈ ਹੈ। ਅੰਦਰਲੀ ਸਾਈਡ ਤੇ ਸਟੇਸ਼ਨ ਮਾਸਟਰ ਜਾਂ ਕਲਰਕ ਬੈਠਦਾ ਸੀ ਜਿਹੜਾ ਉਹਨੂੰ ਟਿਕਟ ਦਿੰਦਾ ਸੀ। ਇੱਧਰ ਜਿਹੜਾ ਕਿਰਾਇਆਨਾਮਾ ਲਿਖਿਆ ਔਰ ਸਟੇਸ਼ਨਾਂ ਦੇ ਨਾਮ ਲਿਖੇ ਹੋਏ ਨੇ। ਇਹ ਹੈਗਾ ਅਪ ਵਾਲੀ ਸਾਈਡ ਤੇ, ਔਰ ਡਾਊਨ ਵਾਲੀ ਸਾਈਡ ਤੇ ਫਿਰ ਗਖੜ ਮੰਡੀ, ਕਾਮੋਕੀ, ਏਮਨਾਬਾਦ, ਗੁਜਰਾਂਵਾਲਾ, ਵਜ਼ੀਰਾਬਾਦ। ਤੇ ਵਜ਼ੀਰਾਬਾਦ ਦਾ ਕਿਰਾਇਆ ਸੀ 70 ਰੁਪਏ ਇਸ ਸਟੇਸ਼ਨ ਤੋਂ, ਤੇ ਇਸ ਸਟੇਸ਼ਨ ਤੋਂ ਕਿਰਾਇਆ ਲਾਹੌਰ ਦਾ ਜਿਹੜਾ ਸੀ ਉਹ ਹੈਗਾ ਸੀ 30 ਰੁਪਏ। ਇਹ ਪੈਸੇਂਜਰ ਚੱਲਦੀ ਟਾਈਮ ਟੇਬਲ ਇਹ ਦਿੱਤਾ ਹੈ ਵਜ਼ੀਰਾਬਾਦ ਦਾ ਵੀ, ਰਵਾਨਗੀ ਦਾ ਤੇ ਆਮਦ ਦਾ, ਇਹ ਸਾਰਾ ਹਰ ਸਟੇਸ਼ਨ ਦੇ ਉੱਤੇ। ਤੇ ਇੱਥੇ ਜਿਸ ਵਕਤ ਸਟੇਸ਼ਨ ਚੱਲਦਾ ਸੀ ਇੱਥੇ ਲਾਈਨ ਦੇ ਵਿੱਚ ਖੜੇ ਹੋ ਕੇ ਇਸ ਆਬਾਦੀ ਦੇ ਰਹਿਣ ਵਾਲੇ ਮੁਸਲਮਾਨ, ਸਿੱਖ, ਹਿੰਦੂ ਭੈਣਾਂ ਭਰਾ ਜਿਹੜੇ ਉਹ ਸਾਰੇ ਇੱਥੇ ਬੈਠ ਕੇ ਤੇ ਉਹ ਖੜੇ ਹੋ ਕੇ ਟਿਕਟ ਲੈਂਦੇ ਹੁੰਦੇ ਸੀ। ਇਹ ਉਹ ਵਾਲੀ ਬਿਲਡਿੰਗ ਹੈ ਜਿੱਥੇ ਸਮਾਨ ਵਗੈਰਾ ਸਟੋਰ ਕੀਤਾ ਜਾਂਦਾ ਸੀ, ਦੂਰ ਦਰਾਜ਼ ਤੋਂ ਸਮਾਨ ਆਉਂਦਾ ਸੀ ਮੁਖਤਲਿਫ ਕਿਸਮ ਦਾ, ਉਹ ਇੱਥੇ ਸਟੋਰ ਕੀਤਾ ਜਾਂਦਾ ਸੀ। ਹੁਣ ਤੇ ਤਕਰੀਬਨ ਬਾਰੀਆਂ ਵੀ ਉਹ ਖ਼ਤਮ ਹੋ ਗਈਆਂ, ਦਰਵਾਜ਼ੇ ਰਹਿ ਗਏ, ਬਾਰੀਆਂ ਦਰਵਾਜ਼ੇ, ਬਹੁਤ ਸਾਰੀਆਂ ਚੀਜ਼ਾਂ ਦੀਆਂ ਨਿਸ਼ਾਨੀਆਂ ਸਟੇਸ਼ਨ ਦੀਆਂ। ਯਾਰ ਮੈਂ ਸੋਚਣਾ ਅਕਸਰ ਕਿ ਇਸ ਵੰਡ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਯਾਦਾਂ ਖੋਹ ਲਈਆਂ ਨੇ, ਬਹੁਤ ਸਾਰੇ ਦਰਦ ਛੱਡ ਦਿੱਤੇ ਨੇ। ਇਹ ਤਮੋਲੀ ਪਿੰਡ ਵਿੱਚੋਂ ਦੀ ਲੋਕ ਆਉਂਦੇ ਹੋਣਗੇ, ਮਾਵਾਂ ਆਪਣੇ ਬੱਚਿਆਂ ਨੂੰ ਫੜਦੀਆਂ ਹੋਣਗੀਆਂ ਉਂਗਲੀ ਲਗਾ ਕੇ, ਇੱਥੇ ਜਿਹੜਾ ਨਾ ਇਹ ਸਟੇਸ਼ਨ ਤੇ ਆਪਣੇ ਰਿਸ਼ਤੇਦਾਰਾਂ ਦਾ ਇੰਤਜ਼ਾਰ ਕਰਦੀਆਂ ਹੋਣਗੀਆਂ। ਉਹਨਾਂ ਦੇ ਰਿਸ਼ਤੇਦਾਰ ਜਿਹੜੇ ਫਿਰ ਇਸੇ ਤਰ੍ਹਾਂ ਹੀ ਇੱਥੇ ਆ ਕੇ ਉਤਰਦੇ ਹੋਣਗੇ, ਉਹਨਾਂ ਦੀਆਂ ਧੀਆਂ ਆਉਂਦੀਆਂ ਹੋਣਗੀਆਂ, ਧੀਆਂ ਦੇ ਜਿਹੜੇ ਉਹ ਬੌਕਸੇ ਬੈਗ ਜਾਂ ਉਸ ਵਕਤ ਬੁਚਕੜੀਆਂ ਪੰਜਾਬੀ 'ਚ ਕਹਿੰਦੇ ਨੇ, ਉਹ ਬੁਚਕੜੀਆਂ ਮੋਢਿਆਂ 'ਤੇ ਰੱਖ ਕੇ ਤੇ ਖੁਸ਼ੀ ਖੁਸ਼ੀ ਸਿੱਖ ਭੈਣਾਂ ਦੇ ਭਰਾ, ਪੁੱਤਰ ਤੇ ਵੀਰ ਦੂਰੋਂ ਵੇਖਦੇ ਹੋਣਗੇ ਕਿ ਕਦੋਂ ਟ੍ਰੇਨ ਆਏਗੀ ਤੇ ਸਾਡੀ ਭੂਆ, ਸਾਡੀ ਭੈਣ, ਸਾਡੀ ਚਾਚੀ ਜਾਂ ਤਾਈ ਇੱਥੇ ਆ ਕੇ ਉਤਰਦੀ ਹੋਏਗੀ। ਟ੍ਰੇਨ ਆ ਗਈ ਏ ਤੇ ਉਤਰੇਗੀ ਤੇ ਅਸੀਂ ਜਾ ਕੇ ਉਹਦੇ ਕੋਲੋਂ ਸਮਾਨ ਰਿਸੀਵ ਕਰਾਂਗੇ। ਲੇਕਿਨ ਹੁਣ ਨਾ ਤੇ ਉਹ ਸਰਦਾਰ ਰਹੇ, ਨਾ ਉਹ ਯਾਦਾਂ ਰਹੀਆਂ, ਨਾ ਉਹ ਢੀਕਾਂ ਰਹੀਆਂ, ਤੇ ਨਾ ਹੀ ਉਹ ਟ੍ਰੇਨਾਂ ਰਹੀਆਂ। ਸਰਦਾਰ ਇੰਡੀਆ ਚਲੇ ਗਏ, ਯਾਦਾਂ ਆਪਣੀਆਂ ਇੱਥੇ ਛੱਡ ਗਏ। ਤੇ ਫਿਰ ਨਾ ਸਰਦਾਰਾਂ ਨੂੰ ਪਤਾ ਸੀ, ਨਾ ਉਹਨਾਂ ਦੀ ਬੀਵੀਆਂ ਨੂੰ ਪਤਾ ਸੀ, ਨਾ ਭਰਾਵਾਂ ਤੇ ਨਾ ਮਾਂ ਨੂੰ ਤੇ ਨਾ ਬਾਪ ਨੂੰ ਤੇ ਨਾ ਹੀ ਬੱਚਿਆਂ ਨੂੰ ਪਤਾ ਸੀ। ਜਿਸ ਸਟੇਸ਼ਨ ਤੇ ਅਸੀਂ ਆ ਕੇ ਟਿਕਟ ਲੈ ਕੇ ਸਫ਼ਰ ਕਰਨੇ ਹੁੰਦੇ ਸਾਂ, ਆਪਣੇ ਅਜ਼ੀਜ਼ਾਂ ਰਿਸ਼ਤੇਦਾਰਾਂ ਕੋਲ ਜਾਂਦੇ ਹੁੰਦੇ ਸਾਂ, ਮੁੜ ਕੇ ਅਸੀਂ ਇੱਥੇ ਫੇਰਾ ਨਹੀਂ ਪਾਉਣਾ। ਤੇ ਸਟੇਸ਼ਨ ਅੱਜ ਵੀ ਉਹਨਾਂ ਨੂੰ ਭੁੱਲਿਆ ਨਹੀਂ, ਸਟੇਸ਼ਨ ਦੇ ਲਾਗੇ ਰਹਿਣ ਵਾਲੇ ਵੀ ਉਹਨਾਂ ਨੂੰ ਨਹੀਂ ਭੁੱਲੇ। ਇਸ ਵਕਤ ਕੋਈ ਡਬਲ ਕੋਈ ਟ੍ਰੇਨ ਆਉਂਦੀ ਸੀ ਜਾਂ ਕੋਈ ਸਮਾਨ ਵਗੈਰਾ ਵਾਲੀ ਟ੍ਰੇਨ ਆਉਂਦੀ ਸੀ ਤਾਂ ਉਹ ਇਸ ਲਾਈਨ 'ਤੇ ਉਹਨੂੰ ਖੜਾ ਕੀਤਾ ਜਾਂਦਾ ਸੀ। ਤੇ ਦੂਸਰੀ ਉਹ ਵਾਲੀ 2 ਲਾਈਨਾਂ ਨੇ, ਇਹਦੇ ਉੱਪਰ ਮੁਸਾਫਰ ਟ੍ਰੇਨ ਜਿਹੜੀ ਆ ਉਹ ਖੜੀ ਹੁੰਦੀ ਸੀ। ਤੇ ਇਹ ਜਿਹੜਾ ਪਲੇਟਫਾਰਮ ਸੀ ਇਸ ਦਾ ਹੁਣ ਤਾਂ ਤਕਰੀਬਨ ਇਹ ਖ਼ਤਮ ਹੋ ਗਿਆ। ਇਹ ਨਾਲ ਸੰਘਾੜੇ ਲੱਗੇ ਹੋਏ ਨੇ, ਤੰਬੋਲੀ ਪਿੰਡ, ਇਹ ਪਿੱਛੇ ਤੰਬੋਲੀ, ਇਹ ਸਾਧੂਕੇ ਸਟੇਸ਼ਨ, ਤੇ ਇਹਦੇ ਨਾਲ ਹੀ ਇਹਦੇ ਇੱਧਰਲੀ ਸਾਈਡ ਤੇ ਉਹ ਸਾਹਮਣੇ ਲੱਦੇਵਾਲਾ ਵਿਰਕਾਂ, ਇਹ ਵਾਲਾ ਇਹ ਲੱਦੇਵਾਲਾ ਵਿਰਕਾਂ। ਇੱਥੇ ਵੀ ਸਰਦਾਰ ਜਿਹੜੇ ਨੇ ਉਹ ਰਹਿੰਦੇ ਰਹੇ ਨੇ, ਉਹਨਾਂ ਦੀ ਵੀ ਯਾਦਾਂ ਇੱਥੇ ਇਸ ਸਟੇਸ਼ਨ ਦੇ ਨਾਲ ਵਬਸਤਾ ਨੇ। ਤੇ ਇਹਦੇ ਨਾਲ ਹੀ ਇੱਧਰਲੀ ਸਾਈਡ ਤੇ ਅਗਰ ਦੇਖੀਏ ਤੇ ਨਾਲ ਇਹਦੇ ਅਗਲੇ ਸਾਈਡ ਤੇ ਆ ਜਾਂਦਾ ਖੋੜੀ, ਤੇ ਖੋੜੀ ਦੇ ਚੜ੍ਹਦੇ ਪਾਸੇ ਥੋੜਾ ਜਿਹਾ ਆ ਜਾਂਦਾ ਨੰਗਲ ਬਾਵੇ ਦਾ, ਤੇ ਨੰਗਲ ਬਾਵੇ ਦੇ ਇਹ ਲੱਦੇ ਵਾਲਾ ਵਿਰਕਾਂ ਦੇ ਦਰਮਿਆਨ 'ਚ ਫਿਰ ਅੱਗੇ ਨੰਗਲ ਈਸਾ ਆ ਜਾਂਦਾ ਗੱਲ। ਫਿਰ ਜਿੱਥੇ ਮੈਂ ਖੜਾ ਇੱਥੋਂ ਬਿਲਕੁਲ ਸੇਜ 'ਚ ਮੋਂਗਨਾ ਵਾਲਾ ਵੀ ਆ ਜਾਂਦਾ, ਢੋਲਣਾ ਆ ਜਾਂਦਾ, ਜਿੱਥੇ ਸਰਦਾਰ ਜਿਹੜੇ ਨੇ ਆਪਣੇ ਦੋਸਤ ਅਹਬਾਬ ਯਾਰਾਂ ਨੂੰ ਲੈ ਕੇ ਆਉਂਦੇ ਹੁੰਦੇ ਤੇ ਬੈਠਦੇ ਹੁੰਦੇ ਸਨ, ਉਡੀਕਦੇ ਹੁੰਦੇ ਸੀ। ਉਹਨਾਂ ਦੀ ਯਾਦਾਂ ਹਜੇ ਵੀ ਇਹਨਾਂ ਸਟੇਸ਼ਨ ਦੇ ਨਾਲ ਵਬਸਤਾ ਨੇ।
ਤੇ ਜਿਸ ਵਕਤ 47 ਦੀ ਵੰਡ ਹੋਈ ਤੇ ਉਸ ਵਕਤ ਉਹ ਵੀ ਸਰਦਾਰ ਸੋਚਦੇ ਹੋਣਗੇ, ਇਸ ਸਟੇਸ਼ਨ ਤੋਂ ਟ੍ਰੇਨ ਤੇ ਆ ਕੇ ਬੈਠੇ ਤੇ ਉਹ ਵੀ ਸੋਚਦੇ ਹੋਣਗੇ ਇਹ ਜਾ ਵੀ ਸਟੇਸ਼ਨ ਰੱਬ ਰਾਖਾ ਤੇਰਾ, ਤੇ ਸਟੇਸ਼ਨ ਨੇ ਵੀ ਉਹਨਾਂ ਨੂੰ ਆਖਰੀ ਵਾਰੀ ਅਲਵਿਦਾ ਕੀਤਾ ਹੋਵੇਗਾ। ਤੇ ਫਿਰ ਉਹ ਹਮੇਸ਼ਾ ਲਈ ਇਸ ਸਟੇਸ਼ਨ ਤੇ ਆਪਣੀਆਂ ਯਾਦਾਂ ਛੱਡ ਕੇ, ਉਹ ਸਿੱਖ ਮਾਵਾਂ ਭੈਣਾਂ ਭਰਾ ਆਪਣੀਆਂ ਯਾਦਾਂ ਇੱਥੇ ਛੱਡ ਗਏ ਤੇ ਆਪਣੇ ਜਿਸਮ ਇੰਡੀਆ 'ਚ ਲੈ ਗਏ। ਫਿਰ ਐਸੇ ਗਏ, ਉਸ ਲਕੀਰ ਨੇ ਐਸੀ ਰੁਕਾਵਟ ਪੈਦਾ ਕੀਤੀ ਕਿ ਮੁੜ ਕੇ ਉਹਨਾਂ ਨੂੰ ਪਰਤਣ ਨਹੀਂ ਦਿੱਤਾ। ਲੇਕਿਨ ਇਹ ਸਟੇਸ਼ਨ ਹਜੇ ਵੀ ਉਹਨਾਂ ਨੂੰ ਯਾਦ ਕਰ ਰਹੇ। ਜਿਹੜੇ ਦੋਸਤ ਅਹਿਬਾਬ ਮੇਰੀ ਇਹ ਵੀਡੀਓ ਦੇਖ ਰਹੇ ਨੇ, ਜਿਹੜੇ ਇਸ ਇਲਾਕੇ ਦੇ ਬਜ਼ੁਰਗ ਸਨ, ਉਹ ਵੀ ਜ਼ਰੂਰ ਇਹ ਗਮਗੀਨ ਹੋਏ ਹੋਣਗੇ ਤੇ ਉਹਨਾਂ ਦਾ ਦਿਲ ਵੀ ਭਾਰਾ ਹੋਏਗਾ। ਉਹ ਮਾਵਾਂ ਜਿਹੜੀਆਂ ਇੱਥੋਂ ਗਈਆਂ ਨੇ ਸਫ਼ਰ ਕਰਕੇ, ਆਪਣਾ ਦੇਸ਼ ਛੱਡ ਕੇ, ਆਪਣਾ ਘਰ ਤੇ ਬੂਹਾ ਛੱਡ ਕੇ, ਆਪਣੇ ਉਹ ਰਾਹ ਛੱਡ ਕੇ, ਜਿੱਥੇ ਕਹਿੰਦੀਆਂ ਨੇ ਇਹ ਪੈਂਡਾ ਸਾਡੇ ਪੈਰੀ ਚੜਿਆ, ਲੇਕਿਨ ਉਹ ਰਾਹ ਅੱਜ ਅਣਜਾਣ ਹੋ ਗਏ ਉਹਨਾਂ ਵਾਸਤੇ। ਇਹਨਾਂ ਅਲਫਾਜ਼ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ ਤੇ ਫਿਰ ਮਿਲਾਂਗਾ ਇੱਕ ਨਵੀਂ ਵੀਡੀਓ ਦੇ ਨਾਲ। ਰੱਬ ਰੱਖ।